ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਵੱਲੋਂ ਮੈਂ ਰਾਜਕਰਨਵੀਰ ਸਿੰਘ ਮਰਸੈਡ ਤੋਂ ਅੱਜ ਮੈਂ ਤੁਹਾਡੇ ਨਾਲ ਇਹ ਰਿਪੋਰਟ ਲੈ ਕੇ ਹਾਜ਼ਰ ਹਾਂ। ਅਸੀਂ ਉਸ ਥਾਂ ਦੇ ਉੱਤੇ ਪਹੁੰਚੇ ਹੋਏ ਹਾਂ, ਉਸ ਯਾਰਡ ਦੇ ਵਿੱਚ ਜਿੱਥੇ 2 ਦਿਨ ਪਹਿਲਾਂ ਪੰਜਾਬੀ ਫੈਮਿਲੀ ਨੂੰ ਅਗਵਾ ਕਰ ਲਿਆ ਗਿਆ ਸੀਗਾ, ਕਿਡਨੈਪ ਜਿਹੜਾ ਉਹ ਕਰ ਲਿਆ ਗਿਆ ਸੀ। ਪੁਲਿਸ ਦੇ ਦੁਆਰਾ ਕੱਲ੍ਹ ਜਿਹੜਾ ਉਹ ਦੱਸਿਆ ਗਿਆ ਵੀ ਹਸੂਸ ਸਲਗਾਡੋ ਨਾਂ ਦੇ ਬੰਦੇ ਨੇ ਇੱਥੇ ਆ ਕੇ ਇਸ ਫੈਮਿਲੀ ਬਿਜ਼ਨਸ ਜਿੱਥੇ ਰਨ ਕਰਦੇ ਆ, ਟਰੱਕਿੰਗ ਦਾ ਕੰਮ ਇਹਨਾਂ ਦਾ ਹੈਗਾ ਆ। ਟਰੱਕ ਆ, ਇਹ ਟਰੱਕ ਯਾਰਡ ਆ, ਤੁਸੀਂ ਮੇਰੇ ਪਿੱਛੇ ਦੇਖ ਸਕਦੇ ਆ। ਇਹ ਇਹਨਾਂ ਦਾ ਆਫਿਸ ਆ ਇਸ ਟਾਈਮ, ਅਤੇ ਇੱਥੇ ਉਸ ਨੂੰ ਪੂਰੇ ਪਰਿਵਾਰ ਨੂੰ ਅਗਵਾ ਕਰ ਲਿਆ ਗਿਆ। ਹਸੂਸ ਸਲਗਾਡੋ ਉਸਨੇ ਹੱਥ ਦੇ ਵਿੱਚ ਟਰੈਸ਼ ਫੜ ਕੇ ਆਇਆ। ਉਸਨੇ ਪਤਾ ਨਹੀਂ ਕੀ ਉਸ ਨੂੰ ਆਖਿਆ, ਉਹ ਡੋਰ ਦੇ ਲਾਗੇ ਪਹੁੰਚਿਆ, ਟਰੈਸ਼ ਵਾਲਾ ਬੈਗ ਉਹਨੇ ਥੱਲੇ ਰੱਖਿਆ ਅਤੇ ਬਾਅਦ ਦੇ ਵਿੱਚ ਅੰਦਰ ਵੜ ਗਿਆ। ਉਸ ਦੌਰਾਨ ਦੇਖਿਆ ਗਿਆ ਵੀ ਉਸ ਦੇ ਹੱਥ ਦੇ ਵਿੱਚ ਹਥਿਆਰ ਵੀ ਸੀਗਾ, ਪਿਸਤੌਲ ਵੀ ਸੀਗੀ। ਸੋ ਉਸ ਦੇ ਨਾਲ ਉਹ ਬੰਦੂਕ ਦੀ ਨੋਕ ਦੇ ਉੱਤੇ ਪਰਿਵਾਰ ਨੂੰ ਉਸਨੇ ਅਗਵਾ ਕਰ ਲਿਆ, ਜਿਨ੍ਹਾਂ ਵਿੱਚ 3 ਅਡਲਟ, 2 ਜਿਹੜੇ ਭਰਾ ਅਤੇ ਛੋਟੇ ਭਰਾ ਦੀ ਵਾਈਫ ਅਤੇ ਉਹਨਾਂ ਦੀ ਜਿਹੜੀ 8 ਮਹੀਨੇ ਦੀ ਬੱਚੀ ਅਰੂਹੀ, ਉਸ ਨੂੰ ਅਗਵਾ ਕਰਕੇ ਲੈ ਕੇ ਗਿਆ। CCTV ਕੈਮਰਾਜ਼ ਮੌਜੂਦ ਆ ਜਿਹੜੇ ਯਾਰਡ ਦੇ ਵਿੱਚ ਬਾਰ-ਬਾਰ, ਪਰ ਇਨਸਾਈਡ ਆਫਿਸ ਕਹਿੰਦੇ ਕੋਈ ਵੀ CCTV ਕੈਮਰਾ ਜਿਹੜਾ ਮੌਜੂਦ ਨਹੀਂ ਆ। ਸ਼ੈਰਿਫ ਹੁਣਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਉਹ ਦੱਸਿਆ ਸੀ। ਇਸ ਮੌਕੇ ਤੁਸੀਂ ਪਿੱਛੇ ਦੇਖ ਸਕਦੇ ਆ ਵੀ ਜਿਹੜੀ ਸ਼ੈਰਿਫ ਡਿਪਾਰਟਮੈਂਟ ਦੇ ਦੁਆਰਾ ਇਸ ਕ੍ਰਾਈਮ ਸੀਨ ਦੇ ਉੱਤੇ ਇਨਵੈਸਟੀਗੇਸ਼ਨ ਜਾਂਚ ਜਿਹੜੀ ਉਹ ਚੱਲ ਰਹੀ ਆ। ਸਬੂਤ ਜਿਹੜੇ ਆ, ਐਵੀਡੈਂਸ ਆ, ਉਹ ਇਕੱਠੇ ਕੀਤੇ ਜਾ ਰਹੇ ਆ। ਸ਼ੈਰਿਫ ਡਿਪਾਰਟਮੈਂਟ ਨੇ ਸਾਰਿਆਂ ਨੂੰ ਬੇਨਤੀ ਕੀਤੀ ਆ ਵੀ ਜੇ ਕਿਸੇ ਨੇ ਵੀ ਉਸ ਪਰਿਵਾਰ ਨੂੰ ਕਿਤੇ ਵੀ ਦੇਖਿਆ ਹੋਵੇ, ਮਰਸੈਡ ਜਾਂ ਅਟਵਾਟਰ ਜਾਂ ਕੋਈ ਵੀ ਇਸ ਦੇ ਇਰਦ ਗਿਰਦ ਇਲਾਕੇ ਦੇ ਵਿੱਚ, ਤਾਂ ਕਿਰਪਾ ਕਰਕੇ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਆ ਉਹ ਦੱਸਿਆ ਜਾਵੇ। ਉਹਨਾਂ ਦੀ ਟਿਪ ਲਾਈਨ ਦੇ ਉੱਤੇ ਜਿਹੜੀ ਉਹਨਾਂ ਨੂੰ ਕਾਲ ਕੀਤੀ ਜਾਵੇ ਤਾਂ ਜੋ ਕਿਸੇ ਨੂੰ ਪਤਾ ਲੱਗੇ। ਉਹ ਵਿਸ਼ੇਸ਼ ਤੌਰ ਦੇ ਉੱਤੇ ਬੇਨਤੀ ਕਰ ਰਹੇ ਆ ਆਲੇ ਦੁਆਲੇ ਖੇਤਾਂ ਵਾਲਿਆਂ ਨੂੰ, ਖਾਸ ਕਰਕੇ ਫਾਰਮਲੈਂਡ ਵਾਲਿਆਂ ਨੂੰ, ਗੈਸ ਸਟੋਰ ਵਾਲਿਆਂ ਨੂੰ, ਗੈਸ ਸਟੇਸ਼ਨ ਵਾਲਿਆਂ ਨੂੰ, ਕਨਵੀਨੀਅੰਸ ਸਟੋਰ ਵਾਲਿਆਂ ਨੂੰ, ਜਾਂ ਲੋਕਾਂ ਨੂੰ ਆਮ ਵੀ ਤੁਸੀਂ ਆਪਣੇ ਪਿਛਲੇ 2 ਦਿਨਾਂ ਦੇ ਸਿਕਿਉਰਿਟੀ ਕੈਮਰਾਜ਼ ਪਲੀਜ਼ ਚੈੱਕ ਕਰੋ। ਜੇ ਤੁਹਾਨੂੰ ਉਸ ਦੇ ਵਿੱਚ ਕੁਛ ਵੀ ਅਜਿਹਾ ਲੱਗਦਾ ਆ ਵੀ ਇਹ ਪਰਿਵਾਰ ਵਾਲੇ ਲੰਘ ਰਹੇ ਆ, ਕਿਤੇ ਜਾ ਰਹੇ ਆ, ਜਾਂ ਉਹ ਗੱਡੀ ਦੇ ਵਿੱਚ ਹੈਗੇ ਆ, ਸਿਲਵਰ ਗੱਡੀ ਜਿਸ ਦੇ ਵਿੱਚ ਉਸਨੇ ਅਗਵਾ ਕੀਤੇ ਸੀਗੇ, ਫਿਰ ਇਹਨਾਂ ਦੀ ਇੱਕ ਆਪਣੀ ਪਰਸਨਲ ਗੱਡੀ, ਇਹ ਪਰਿਵਾਰ ਦੀ ਪਰਸਨਲ ਗੱਡੀ ਜਿਸ ਨੂੰ ਅੱਗ ਲਗਾਈ ਗਈ ਸੀਗੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਦੱਸੀਆਂ ਗਈਆਂ ਆ। ਸੋ ਜੇ ਕਿਸੇ ਨੇ ਵੀ ਕੁਛ ਵੀ ਦੇਖਿਆ ਹੋਵੇ ਤਾਂ ਤੁਰੰਤ ਪੁਲਿਸ ਨੂੰ ਜਿਹੜੀ ਆ ਮਰਸਡ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਆ ਉਸ ਦੇ ਨਾਲ ਜਿਹੜੀ ਆ ਉਹ ਇਤਲਾਹ ਜਿਹੜੀ ਉਹ ਕੀਤੀ ਜਾਵੇ, ਤਾਂ ਜੋ ਜਲਦ ਤੋਂ ਜਲਦ ਇਹਨਾਂ ਨੂੰ ਲੱਭਣ ਦੇ ਵਿੱਚ ਮਦਦ ਜਿਹੜੀ ਉਹ ਮਿਲ ਸਕੇ। ਸੋ ਸ਼ੈਰਿਫ ਡਿਪਾਰਟਮੈਂਟ ਦੇ ਵਿੱਚ 43 ਸਾਲਾਂ ਤੋਂ ਸ਼ੈਰਿਫ ਦੀ ਭੂਮਿਕਾ ਨਿਭਾਉਂਦੇ ਆ ਰਹੇ ਸ਼ੈਰਿਫ ਵਾਰਨ ਜਿਹੜੇ ਆ, ਉਹਨਾਂ ਨੇ ਕਿਹਾ ਵੀ ਮੈਂ ਆਪਣੇ ਇਸ ਕਾਰਜਕਾਲ ਦੇ ਵਿੱਚ ਇੰਨੇ 43 ਸਾਲਾਂ ਦੇ ਵਿੱਚ ਇੱਦਾਂ ਦੀ ਚੀਜ਼ ਕਦੀ ਵੀ ਨਹੀਂ ਦੇਖੀ, ਬੜੀ ਅਨਪ੍ਰੈਸੀਡੈਂਟਡ ਆ, ਬਹੁਤ ਰੈਂਡਮਲੀ ਆ। ਉੱਥੇ ਸਵਾਲ ਪੁੱਛੇ ਗਏ ਪ੍ਰੈਸ ਕਾਨਫਰੰਸ ਵੀ, ਕਿਤੇ ਹੇਟ ਕ੍ਰਾਈਮ ਤਾਂ ਨਹੀਂ ਲੱਗਦਾ? ਸੋ ਉਹਨਾਂ ਨੇ ਉਸ ਨੂੰ ਖਾਰਜ ਕਰਦੇ ਹੋਏ ਕਿਹਾ ਵੀ ਮੋਸਟਲੀ ਮੋਨੀਟਰੀ ਲੱਗਦਾ ਆ। ਇੱਕ ਜਿਹੜੀ ਕੱਲ੍ਹ ਫੋਟੋ ਤਸਵੀਰ ਜਾਰੀ ਕੀਤੀ ਗਈ ਸੀਗੀ ATM ਵਾਲੀ, ਉਹ ਪੁਲਿਸ ਨੇ ਮੰਨਿਆ ਵੀ ਉਹਨਾਂ ਦੇ ਕੋਲੋਂ ਗਲਤ ਜਿਹੜੀ ਆ ਉਹ ਪੇਸ਼ ਹੋ ਗਈ। 2 ਟ੍ਰਾਂਜੈਕਸ਼ਨ ਸੇਮ ਟਾਈਮ ਦੇ ਉੱਤੇ ਹੋਈਆਂ ਅਤੇ ਜਿਹੜੀ ਬੈਂਕ ਦੇ ਦੁਆਰਾ ਜਿਹੜੀ ਤਸਵੀਰ ਘੱਲੀ ਗਈ ਉਹ ਕਿਸੇ ਹੋਰ ਦੀ ਸੀ, ਪਰ ਉਸ ਦਾ ਡੀਲ ਡੋਲ ਉਸ ਸਸਪੈਕਟ ਦੇ ਨਾਲ, ਸ਼ੱਕੀ ਦੇ ਵਿਅਕਤੀ ਦੇ ਨਾਲ ਮਿਲਦਾ ਸੀਗਾ, ਇਸ ਲਈ ਉਹ ਤਸਵੀਰ ਜਾਰੀ ਹੋ ਗਈ। ਪਰ ਉਹ ਪਰਸਨ ਆਫ ਇੰਟਰਸਟ ਨਹੀਂ ਆ। ਪਰ ਇਹ ਜਿਹੜਾ ਹਸੂਸ ਸਲਗਾਡੋ ਜਿਸ ਨੇ ਅਗਵਾ ਜਿਹੜੇ ਉਹ ਕੀਤੇ ਆ ਇਸ ਪੂਰੇ ਪਰਿਵਾਰ ਨੂੰ, ਉਸ ਨੇ ਆਪਣੇ ਆਪ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਸੀਗੀ। ਸੋ ਅਟਵਾਟਰ ਦੀ ਸਿਟੀ ਦੇ ਵਿੱਚ ਹੀ ਉਸ ਨੇ ਆਪਣੇ ਆਪ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ, ਸ਼ੈਰਿਫ ਡਿਪਾਰਟਮੈਂਟ ਨੇ ਉਸ ਨੂੰ ਆਪਣੀ ਕਸਟਡੀ ਦੇ ਵਿੱਚ ਹਿਰਾਸਤ 'ਚ ਲੈ ਲਿਆ। ਇਸ ਟਾਈਮ ਉਹ ਜ਼ੇਰੇ ਇਲਾਜ ਆ, ਕ੍ਰਿਟੀਕਲ ਕੰਡੀਸ਼ਨ ਦੱਸੀ ਜਾਂਦੀ ਸੀ। ਸ਼ੈਰਿਫ ਨੇ ਦੱਸਿਆ ਵੀ ਉਸ ਬੰਦੇ ਨੂੰ ਸਿਡੇਟ ਕਰਕੇ ਡਾਕਟਰ ਹਸਪਤਾਲ ਵਾਲੇ ਦਿਨ ਰਾਤ ਲੱਗੇ ਹੋਏ ਆ ਵੀ ਉਸ ਨੂੰ ਜਲਦੀ ਹੋਸ਼ ਆਵੇ ਅਤੇ ਉਸ ਨੂੰ ਉੱਤੋਂ ਪਤਾ ਲੱਗ ਸਕੇ ਵੀ ਪਰਿਵਾਰ ਦਾ ਕੁਛ ਜਿਹੜਾ ਆ ਉਹ ਪਤਾ ਲੱਗੇ, ਉਗ ਸੁਗ ਜਿਹੜੀ ਉਹ ਲੱਗੇ, ਤਾਂ ਜੋ ਉਹਨਾਂ ਨੂੰ ਲੱਭਿਆ ਜਿਹੜਾ ਉਹ ਜਾ ਸਕੇ। ਹਾਲ ਦੀ ਘੜੀ ਸ਼ੈਰਿਫ ਨੇ ਕਿਸੇ ਵੀ ਕੰਪਲਿਸ ਦਾ ਨਹੀਂ ਦੱਸਿਆ, ਪਰ ਕਹਿੰਦੇ ਵੀ ਜਦੋਂ ਵੀ ਇੱਦਾਂ ਦੀਆਂ ਵਾਰਦਾਤਾਂ ਹੁੰਦੀਆਂ, ਇੰਨਾ ਸਾਰਾ ਕੁਛ ਹੋਇਆ ਆ, ਉਹਨਾਂ ਨੂੰ ਲੱਗਦਾ ਵੀ ਕੋਈ ਉਸ ਦਾ ਕੰਪਲਿਸ ਹੋ ਸਕਦਾ ਆ। ਹਸੂਸ ਸਲਗਾਡੋ ਬਾਰੇ ਦੱਸਦੇ ਜਾਈਏ ਤਾਂ 2005 ਦੇ ਵਿੱਚ ਵੀ ਇਸ ਨੇ ਇੱਦਾਂ ਦੀ ਹੀ ਜਿਹੜੀ ਆ ਫੋਰਸਫੁਲ ਇੰਪ੍ਰਿਜ਼ਨਮੈਂਟ ਜਿਹੜੀ ਕੀਤੀ ਸੀ, ਘਰ ਦੇ ਵਿੱਚ ਕਿਸੇ ਨੂੰ ਬੰਦਕ ਬਣਾ ਕੇ ਰੱਖਿਆ ਸੀ, ਰੋਬਰੀ ਕੀਤੀ ਸੀਗੀ, ਉਦੋਂ ਵੀ ਉਸਨੇ ਇੱਦਾਂ ਦੇ ਹਥਿਆਰਾਂ ਦੀ ਵਰਤੋਂ ਕਰਦੇ ਹੋਏ ਕੀਤੀ ਸੀ। ਪਰ ਪੈਰੋਲ ਉਸ ਨੂੰ 2015 ਤੋਂ ਬਾਅਦ ਦੇ ਵਿੱਚ ਮਿਲ ਗਈ ਸੀ
ਤੇ ਅੱਜ ਜਿਹੜਾ ਇਸ ਨੇ 2022 ਦੇ ਵਿੱਚ ਇਸ ਘਟਨਾ ਨੂੰ ਅੰਜਾਮ ਜਿਹੜਾ ਉਹ ਦਿੱਤਾ ਆ। ਸੋ ਇਸ ਮੌਕੇ ਪੰਜਾਬੀ ਰੇਡੀਓ USA ਦੀ ਟੀਮ, ਪੂਰਾ ਪੰਜਾਬੀ ਭਾਈਚਾਰਾ, ਇੱਥੋਂ ਤੱਕ ਕਿ ਪੂਰੀ ਅਮਰੀਕਨ ਕਮਿਊਨਿਟੀ ਇਹ ਅਰਦਾਸਾਂ ਕਰ ਰਹੀ ਆ ਵੀ ਜਲਦੀ ਤੋਂ ਜਲਦੀ ਰੂਹੀ ਧੇਰੀ, ਉਸ ਦੇ ਮਾਤਾ ਪਿਤਾ ਜਸਲੀਨ ਕੌਰ, ਉਸ ਦੇ ਪਿਤਾ ਜਸਦੀਪ ਤੇ ਉਸ ਦਾ ਜਿਹੜਾ ਤਾਇਆ ਆ ਅਮਨਦੀਪ, ਉਹ ਸੁਰੱਖਿਅਤ ਵਾਪਸ ਜਿਹੜਾ ਉਹ ਆਵੇ। ਪਿੱਛੇ ਜਿਹੜਾ ਰੈਂਪ ਤੁਸੀਂ ਦੇਖ ਰਹੇ ਆ, ਇਸ ਦੇ ਜ਼ਰੀਏ ਜਿਹੜਾ ਹਸੂਸ ਸਲਗਾਡੋ ਆ ਉਹ ਅੰਦਰ ਵੜਿਆ। ਅੰਦਰ ਵੜ ਕੇ ਉਸਨੇ ਹਥਿਆਰ ਦੇ ਨਾਲ, ਹਥਿਆਰ ਦੀ ਨੋਕ ਦੇ ਉੱਤੇ ਉਹਨਾਂ ਨੂੰ ਅਗਵਾ ਕੀਤਾ। ਉਹ ਜ਼ਿਪ ਟਾਈਆਂ ਲੈ ਕੇ ਆਇਆ ਸੀਗਾ, ਜਾਂ ਨਾਲ ਲਈਆਂ ਜਾਂ ਉਹਨੇ ਅੰਦਰੋਂ ਲਈਆਂ। ਉਹਨੇ ਜ਼ਿਪ ਟਾਈਆਂ ਦੇ ਨਾਲ ਪਹਿਲੋਂ ਦੋਨਾਂ ਭਰਾਵਾਂ ਨੂੰ ਕਾਬੂ ਕੀਤਾ। ਉਹਨਾਂ ਦੀ CCTV ਫੁਟੇਜ ਜਿਹੜੀ ਆ ਮਰਸਡ ਕਾਊਂਟੀ ਸ਼ੈਰਿਫ ਨੇ ਜਿਹੜੀ ਉਹ ਦਿਖਾਈ ਵੀ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਹਨੇ ਪਿੱਛੇ ਹੱਥ ਬੰਨ੍ਹ ਕੇ ਜ਼ਿਪ ਟਾਈਜ਼ ਦੇ ਨਾਲ ਪਿੱਕੇ ਦੇ ਵਿੱਚ ਬਿਠਾਇਆ। ਉਸ ਤੋਂ ਬਾਅਦ ਦੇ ਵਿੱਚ ਬੱਚੀ ਤੇ ਜਿਹੜੀ ਉਸ ਦੀ ਮਾਂ ਆ, ਉਸ ਨੂੰ ਵੀ ਉਸਨੇ ਇੱਦਾਂ ਕਿਡਨੈਪ ਕਰਕੇ ਜਿਹੜਾ ਆ ਉੱਥੋਂ ਲੈ ਗਿਆ। ਉਸ ਤੋਂ 15-20 ਮੀਲ 15-20 ਮਿੰਟਾਂ ਦੀ ਦੂਰੀ ਦੇ ਉੱਤੇ ਜਦ ਘਰ ਵਾਲੇ ਪਰੇਸ਼ਾਨ ਹੋ ਗਏ ਵੀ ਕੋਈ ਫੋਨ ਨਹੀਂ ਸੀ ਚੱਕ ਰਿਹਾ, ਤਾਂ 15-20 ਮਿੰਟ ਦੀ ਕਹਿੰਦੇ ਪੁਲਿਸ ਸ਼ੈਰਿਫ ਵਾਲਿਆਂ ਨੇ ਦੱਸਿਆ ਵੀ ਇੰਨੀ ਦੂਰੀ ਦੇ ਉੱਤੇ ਉਹਨਾਂ ਦੇ ਫੋਨ ਲੱਭੇ। ਦੋ ਫੋਨ ਸੀਗੇ ਦੋਨਾਂ ਭਰਾਵਾਂ ਦੇ। ਇੱਕ ਦਾ ਫੋਨ ਪੂਰੀ ਤਰ੍ਹਾਂ ਟੁੱਟਿਆ ਸੀ, ਜਿੱਦਾਂ ਉਹਨੇ ਗੱਡੀ ਦੇ ਥੱਲੇ ਦੇ ਕੇ ਤੋੜਿਆ ਹੁੰਦਾ ਆ। ਦੂਜੇ ਫੋਨ ਦੇ ਉੱਤੇ ਕਾਲਾਂ ਜਿਹੜੀਆਂ ਉਹ ਕੀਤੀਆਂ ਗਈਆਂ ਤਾਂ ਕਿਸੇ ਉੱਥੇ ਬੰਦੇ ਨੇ ਚੱਕੀਆਂ। ਉਹ ਕਿਸਾਨ ਸੀਗਾ, ਉਸ ਇਲਾਕੇ ਦੇ ਵਿੱਚ ਜਿਹੜੀ ਖੇਤੀਬਾੜੀ ਕਰਦਾ ਸੀ। ਉਸ ਨੂੰ ਜਦ ਪੁੱਛਿਆ ਗਿਆ ਵੀ ਇਹ ਤੁਹਾਨੂੰ ਫੋਨ ਕਿੱਦਾਂ ਮਿਲਿਆ, ਤਾਂ ਉਹਨੇ ਕਿਹਾ ਵੀ ਮੈਨੂੰ ਰਸਤੇ 'ਚ ਮਿਲਿਆ ਦਿਖਿਆ ਆ। ਤੇ ਉਸ ਤੋਂ ਬਾਅਦ ਦੇ ਵਿੱਚ ਸ਼ੈਰਿਫ ਨੂੰ ਪਤਾ ਲੱਗਾ ਵੀ ਕੁਛ ਇਸ ਦੇ 'ਚ ਦਾਲ 'ਚ ਕਾਲਾ ਆ। ਤੇ ਉਦੋਂ ਕਹਿ ਸਕਦੇ ਹਾਂ ਵੀ ਇਹ ਕਨਫਰਮ ਹੋਇਆ ਵੀ ਇਹ ਕਿਡਨੈਪ ਜਿਹੜੇ ਹੋ ਚੁੱਕੇ ਆ। ਘਰ ਵਾਲਿਆਂ ਦੀ ਜਿਹੜੀ ਚਿੰਤਾ ਸੀਗੀ ਉਹ ਚਿੰਤਾ ਜਿਹੜੀ ਆ ਮਾੜੀ ਘਟਨਾ ਦੇ ਵਿੱਚ ਜਿਹੜੀ ਉਹ ਤਬਦੀਲ ਹੋ ਚੁੱਕੀ ਸੀ। ਇਸ ਟਾਈਮ 2 ਦਿਨ ਤੋਂ ਵੱਧ ਦਾ ਵਕਫਾ ਜਿਹੜਾ ਉਹ ਹੋ ਚੁੱਕਾ ਆ। ਅਜੇ ਤੱਕ ਇਸ ਪਰਿਵਾਰ ਦੀ ਕੋਈ ਉਗ ਸੁਗ ਦਾ ਨਹੀਂ ਪਤਾ। ਸੋ ਬਾਰ-ਬਾਰ ਬੇਨਤੀ ਕਰ ਰਹੇ ਹਾਂ, ਜਿਨ੍ਹਾਂ ਦੇ ਵੀ ਇਸ ਇਰਦ ਗਿਰਦ ਇਲਾਕੇ, ਖਾਸ ਕਰਕੇ ਜਿਨ੍ਹਾਂ ਦੇ ਕੋਈ ਬਾਰਨਸ ਆ, ਅਬੈਂਡਨਡ ਬਾਰਨਸ ਆ, ਖਾਸ ਕਰਕੇ ਖਾਲੀ ਪਈਆਂ ਥਾਵਾਂ ਨੇ ਜਿੱਥੇ ਕੋਈ ਨਹੀਂ ਰਹਿੰਦਾ, ਉਹ ਆਪੋ ਆਪਣੀਆਂ ਪ੍ਰਾਪਰਟੀਆਂ ਦੇ ਵਿੱਚ ਇੱਕ ਵਾਰੀ ਗੇੜਾ ਮਾਰ ਕੇ ਆਓ, ਦੇਖ ਕੇ ਆਓ। ਹੋ ਸਕਦਾ ਅਜਿਹੇ ਬੇਵਕੂਫ ਬੰਦੇ ਨੇ, ਇਸ ਅਪਰਾਧੀ ਨੇ ਉਹਨਾਂ ਨੂੰ ਅਜਿਹੀ ਥਾਂ ਦੇ ਉੱਤੇ ਲੁਕਾ ਕੇ ਜਿਹੜਾ ਉਹ ਰੱਖਿਆ ਹੋਵੇ। ਆਪਾਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਵੀ ਇਹ ਪਰਿਵਾਰ ਸੁਰੱਖਿਅਤ ਵਾਪਸ ਜਿਹੜਾ ਉਹ ਆਵੇ। ਉਹਨਾਂ ਦੇ ਭਰਾ ਭੈਣ ਸਾਰੇ ਜਾਣੇ ਅੱਜ ਉੱਥੇ ਮੌਜੂਦ ਸੀਗੇ। ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ, ਮਿਸਿੰਗ ਜਿਹੜੇ ਪਰਸਨ ਦੇ ਪੋਸਟਰ ਬਣਾ ਕੇ ਉਹਨਾਂ ਦੇ ਪਰਿਵਾਰਾਂ ਦੇ ਉਹ ਥਾਂ ਦੇ ਉੱਤੇ ਸ਼ਹਿਰਾਂ ਦੇ ਵਿੱਚ ਜਿਹੜੇ ਇਰਦ ਗਿਰਦ ਆ ਉੱਥੇ ਲਾ ਰਹੇ ਆ ਵੀ ਭਾਈ ਜੇ ਕਿਸੇ ਨੇ ਦੇਖਿਆ ਹੋਵੇ। ਜਿੰਨੇ ਵੀ ਸਾਡੇ ਜਿਹੜੇ ਸਰੋਤੇ ਇਸ ਟਾਈਮ ਦਰਸ਼ਕ ਦੇਖ ਰਹੇ ਆ, ਵੱਧ ਤੋਂ ਵੱਧ ਵੀਡੀਓਜ਼ ਨੂੰ, ਫੋਟੋਜ਼ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਜੋ ਆਪਾਂ ਜਿਹੜਾ ਆ ਉਸ ਪਰਿਵਾਰ ਨੂੰ ਲੱਭਣ ਦੇ ਵਿੱਚ ਮਦਦ ਕਰ ਸਕੀਏ। ਇਹ ਬਹੁਤ ਭੈੜੀ ਘਟਨਾ ਜਿਹੜੀ ਵਾਪਰੀ ਆ। ਇੱਦਾਂ ਦੀ ਘਟਨਾ ਕਦੀ ਨਹੀਂ ਸੁਣੀ। ਮੈਨੂੰ 12 ਸਾਲ ਹੋ ਗਏ ਅਮਰੀਕਾ 'ਚ ਰਹਿੰਦੇ ਹੋਏ। ਇੱਦਾਂ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਆ ਉਸ ਨੂੰ ਕਿਡਨੈਪ ਕਰਕੇ ਲੈ ਕੇ ਹੋਵੋ, ਇਹ ਇੱਕ ਬੰਦੇ ਦੇ ਦੁਆਰਾ ਇੱਦਾਂ ਕਰ ਲਿਆ ਗਿਆ ਹੋਵੇ, ਇਹ ਅਣਸੁਖਾਵੀ ਘਟਨਾ ਆ। ਇੱਦਾਂ ਦਾ ਕਦੀ ਵੀ ਸੁਣਿਆ ਨਹੀਂ ਆ। ਇਸ ਟਾਈਮ ਆਪਾਂ ਦੇਖ ਸਕਦੇ ਹਾਂ ਵੀ ਸ਼ੈਰਿਫ ਵਾਲੇ, ਉਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰ ਆ ਉੱਥੇ ਨੇ, ਮੌਜੂਦ ਨੇ। ਸ਼ੈਰਿਫ ਵਾਲੇ ਆਪਣੀ ਇਨਵੈਸਟੀਗੇਸ਼ਨ ਕਰ ਰਹੇ ਆ, ਉੱਥੋਂ ਸਬੂਤ ਜਿਹੜੇ ਉਹ ਇਕੱਤਰ ਕਰਨ ਦੀ ਕੋਸ਼ਿਸ਼ ਜਿਹੜੀ ਉਹ ਹੋ ਰਹੀ ਆ। ਇਨਸਾਈਡ ਕਹਿੰਦੇ ਆ ਵੀ ਕੋਈ ਵੀ ਕੈਮਰਾ ਨਹੀਂ ਆ। ਇਹ ਜਿਹੜੇ ਭਰਾ ਨੇ ਇਹ ਟਰੱਕਿੰਗ ਬਿਜ਼ਨਸ ਰਨ ਕਰਦੇ ਸੀਗੇ। ਦੋਨੋਂ ਜਾਣੇ ਡਿਸਪੈਚਿੰਗ ਦਾ ਸ਼ਾਇਦ ਕੰਮ ਕਰਦੇ ਆ, ਤੇ ਨਾਲ ਜਿਹੜੀ ਜਸਲੀਨ ਕੌਰ ਆ ਉਹ ਉਹਨਾਂ ਦੀ ਫਾਈਨੈਂਸ਼ੀਅਲ ਜਾਂ ਬੁੱਕ ਕੀਪਿੰਗ ਕਹਿ ਲਓ ਵੀ ਕਾਗਜ਼ ਪੱਤਰ, ਫਾਈਨੈਂਸ਼ੀਅਲਸ ਜਿਹੜੀ ਉਹ ਦੇਖਦੀ ਸੀਗੀ। ਇਹ ਪਰਿਵਾਰ ਦੇ ਜਿਹੜੇ ਕਰੀਬੀ ਨੇ, ਦੋਸਤ ਮਿੱਤਰ, ਉਹਨਾਂ ਦੇ ਦੁਆਰਾ ਜਿਹੜਾ ਉਹ ਦੱਸਿਆ ਗਿਆ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਵਾਪਰੀਆਂ ਆ ਤੇ ਇਸ ਟਾਈਮ ਇਕੱਤਰ ਕੀਤਾ ਜਾ ਰਿਹਾ, ਸਮਾਨ ਇਕੱਠਾ ਕੀਤਾ ਜਾ ਰਿਹਾ ਹੈ। ਮੰਦਭਾਗੀ ਗੱਲ ਹੈ ਵੀ ਇਨਸਾਈਡ ਕੋਈ ਕੈਮਰਾ ਨਹੀਂ ਸੀਗੀ, ਕੈਮਰਾ ਨਹੀਂ ਹੈਗਾ, ਜਿਹਦੇ ਕਰਕੇ ਅੰਦਰ ਕੀ ਹੋਇਆ ਉਹਦੇ ਬਾਰੇ ਕੁਝ ਪਤਾ ਜਿਹੜਾ ਉਹ ਨਹੀਂ ਲੱਗਾ। ਸੋ ਅਜੇ ਵੀ ਇਹਨਾਂ ਕੈਮਰੇਜ਼ ਤੋਂ ਇਲਾਵਾ ਹੋਰ ਕੁਝ ਵੀ ਜਿਹੜਾ ਆ ਸਬੂਤ ਜਿਹੜਾ ਉਹ ਨਹੀਂ ਹੱਥ ਪੱਲੇ ਲੱਗ ਰਿਹਾ। ਸ਼ੈਰਿਫ ਵਾਰਡ ਨੇ ਇੱਕ ਚੀਜ਼ ਜਿਹੜੀ ਕਨਫਰਮ ਕੀਤੀ ਸੀ ਵੀ ਇੱਕ ਜਿਹੜੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੋਈ ਆ, ਉਹਨਾਂ ਨੂੰ ਮੈਂ ਪੁੱਛਿਆ ਸੀ ਸਵਾਲ ਵੀ ਕਿੱਡੀ ਕੁ ਵੱਡੀ ਸੀ ਜਾਂ ਕੁਛ ਇੱਦਾਂ ਦਾ ਸੀਗਾ, ਤਾਂ ਕਹਿੰਦੇ ਵੀ ਉਹ ਨੰਬਰ ਤਾਂ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ, ਪਰ ਉਹ ਉਸ ਚੀਜ਼ ਨੂੰ, ਉਸ ਲੀਡ ਨੂੰ ਵੀ ਜਿਹੜਾ ਆ ਉਹ ਦੇਖ ਰਹੇ ਆ। ਕਹਿੰਦੇ ਨਿਊਮਰਸ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਦਰਜਨਾਂ ਤੋਂ ਵੱਧ ਜਿਹੜੀਆਂ ਉਹਨਾਂ ਨੂੰ ਟਿਪ ਲਾਈਨ ਦੇ ਉੱਤੇ ਕਾਲ ਜਿਹੜੀਆਂ ਉਹ ਆਈਆਂ ਨੇ ਵੀ ਇਸ ਦੇ ਬਾਰੇ ਜਿਹੜਾ ਉਹ ਪਤਾ ਲੱਗੇ ਵੀ ਕੌਣ ਆ। ਕਹਿੰਦੇ ਇੱਥੋਂ ਤੱਕ ਕਿ ਅਸੀਂ ਤਾਂ ਹੁਣ ਜਿਹੜੇ ਸਾਈਕਿਕ ਵੀ ਕਾਲ ਕਰ ਰਹੇ ਆ ਉਹਨਾਂ ਦੀ ਵੀ ਜਿਹੜੀ ਲੀਡ ਆ ਉਸ ਨੂੰ ਵੀ ਜਿਹੜਾ ਅਜਾਈ ਨਹੀਂ ਜਾਣ ਦੇ ਰਹੇ। ਜਿੰਨੇ ਵੀ ਇਨਵੈਸਟੀਗੇਟਰਸ ਹੈਗੇ ਨੇ ਸ਼ੈਰਿਫ ਡਿਪਾਰਟਮੈਂਟ ਦੇ,
ਉਹ ਦਿਨ ਰਾਤ ਮਿਹਨਤ ਕਰ ਰਹੇ ਆ ਵੀ ਇਸ ਪਰਿਵਾਰ ਨੂੰ ਜਲਦ ਤੋਂ ਜਲਦ ਜਿਹੜਾ ਉਹ ਲੱਭਿਆ ਜਾ ਸਕੇ। ਸੋ ਅਸੀਂ ਅਰਦਾਸ ਪ੍ਰਮਾਤਮਾ ਅੱਗੇ ਇਹੀ ਕਰਦੇ ਹਾਂ ਵੀ ਪਰਿਵਾਰ ਜਿਹੜਾ ਉਹ ਸੁਰੱਖਿਅਤ ਜਿਹੜਾ ਉਹ ਆਵੇ। ਸੋ ਇਹ ਉਹ ਥਾਂ ਆ, ਇਹ ਉਹ ਘਟਨਾ ਵਾਲੀ ਥਾਂ ਆ ਜਿੱਥੇ ਪਰਿਵਾਰ ਨੂੰ ਕਿਡਨੈਪ ਕੀਤਾ ਗਿਆ। ਮੋਬਾਈਲ ਹੋਮ ਕਾਈਂਡ ਆਫ ਜਿਹੜਾ ਆ ਇਹ ਰੱਖਿਆ ਹੋਇਆ ਇਹਨਾਂ ਨੇ, ਇਸ ਨੂੰ ਐਜ਼ ਅ ਬਿਜ਼ਨਸ ਦੇ ਤੌਰ ਦੇ ਉੱਤੇ ਵਰਤੇ ਸੀਗੇ। ਪਰਿਵਾਰ ਵਾਲੇ ਦੱਸ ਰਹੇ ਸੀਗੇ ਵੀ ਇਹਨਾਂ ਨੇ ਯਾਰਡ ਕਾਫੀ ਚਿਰ ਦਾ ਲਿਆ ਹੋਇਆ ਸੀਗਾ। ਯਾਰਡ ਦੇ ਵਿੱਚ ਇਹਨਾਂ ਨੇ ਲਾਈਟਾਂ ਵੀ ਲਗਾਈਆਂ, ਕੈਮਰੇ ਵੀ ਕਈ ਥਾਵਾਂ ਦੇ ਉੱਤੇ ਲਗਾਏ ਆ। ਸੋ ਟਰੱਕ ਯਾਰਡ ਦੇ ਵਜੋਂ ਜਿਹੜਾ ਉਸ ਨੂੰ ਵਰਤ ਰਹੇ ਸੀਗੇ। ਕੁਛ ਸਮਾਂ ਹੀ ਹੋਇਆ ਸੀਗਾ ਇੱਥੇ ਕੰਮਕਾਜ ਸ਼ੁਰੂ ਹੋਇਆ ਆ। ਬਜਰੀ ਦੇ ਢੇਰ, ਬਜਰੀ ਪਈ ਹੋਈ ਆ, ਆਲੇ ਦੁਆਲੇ ਪੂਰੀ ਤਰ੍ਹਾਂ ਫੈਂਸਡ ਆ। ਮੋਹਰੇ ਗੇਟ ਜਿਹੜਾ ਆ ਉਹ ਵੀ ਲੱਗਾ ਆ, ਉਹ ਵੀ ਇੱਦਾਂ ਨਹੀਂ ਵੀ ਜਿਹੜਾ ਮਰਜ਼ੀ ਐਂਟਰ ਕਰ ਜਾਵੇ। ਪਰਿਵਾਰ ਨੇ ਦੱਸਿਆ ਵੀ ਕੱਲ੍ਹ ਦਾ ਜਿਸ ਦਿਨ ਇਹ ਅਗਵਾ ਹੋਏ ਆ ਉਹ ਟਰੈਸ਼ ਚੱਕਣ ਦਾ ਦਿਨ ਸੀਗਾ। ਉਹ ਬੰਦੇ ਨੂੰ ਜਾਂ ਤਾਂ ਪਤਾ ਸੀਗਾ ਜਾਂ ਕੁਛ ਅਜਿਹੀ ਚੀਜ਼ ਸੀਗੀ ਵੀ ਟਰੈਸ਼ ਨਾਲ ਚੱਕ ਕੇ ਆਇਆ, ਵੀ ਖੌਰੇ ਟਰੈਸ਼ ਚੱਕਣ ਆਏ। ਘਰਦਿਆਂ ਨੂੰ ਉਹਨੇ ਭੁਲੇਖਾ ਪਾਇਆ, ਜਾਂ ਆਪਣੇ ਪੰਜਾਬੀਆਂ ਨੂੰ ਹੁੰਦਾ ਵੀ ਜੇ ਕੋਈ ਪਾਣੀ ਮੰਗਦਾ ਤਾਂ ਬੰਦਾ ਜਿਹੜਾ ਉਹ ਦੇ ਦਿੰਦਾ। ਹੁਣ ਇਹ ਨਹੀਂ ਪਤਾ ਵੀ ਅਸਲ 'ਚ ਕੀ ਵਾਪਰਿਆ, ਪਰ ਇਹ ਇਸ ਟਾਈਮ ਥਿਊਰੀਜ਼ ਨੇ ਜਿਹੜੀਆਂ ਇਹ ਚੱਲ ਰਹੀਆਂ ਆ ਵੀ ਇੱਦਾਂ ਜਿਹੜਾ ਉਹ ਹੋਇਆ ਹੋ ਸਕਦਾ ਆ। ਸੋ ਉਹ ਅੰਦਰ ਆਇਆ, ਉਹ ਨਾਲ ਹੀ ਆਪਾਂ ਉਹ ਕੈਮਰੇ ਦੇ ਵਿੱਚ ਉਹਨਾਂ ਦੀ CCTV ਦੇ ਵਿੱਚ ਦੇਖਿਆ ਵੀ ਉਸਨੇ ਉੱਥੇ ਤੱਕ ਉਹਨੂੰ ਲੈ ਕੇ ਵੀ ਗਏ। ਉਹਦੇ ਇੱਕ ਜਣਾ ਆਈ ਥਿੰਕ ਜਸਦੀਪ ਸੀਗਾ ਜਿਹੜਾ ਉਸ ਨੂੰ ਉੱਥੇ ਤੱਕ ਲੈ ਕੇ ਗਿਆ, ਪਰ ਅੰਦਰ ਜਿੰਨੀ ਦੇਰ ਤੱਕ ਗਿਆ ਉਹ ਹਥਿਆਰ ਲੈ ਕੇ ਅੰਦਰ ਵੜ ਗਿਆ ਤੇ ਉਸ ਨੇ ਸਾਰਿਆਂ ਦੇ ਉੱਤੇ ਕਾਬੂ ਜਿਹੜਾ ਉਹ ਕਰ ਲਿਆ। ਜ਼ਿਪ ਟਾਈਆਂ ਦੇ ਨਾਲ ਬੰਨ੍ਹ ਕੇ ਬੈਕ ਡੋਰ ਥਾਣੀ ਲਿਆ ਕੇ ਪਿੱਕੇ 'ਚ ਬਿਠਾ ਕੇ ਫਿਰ ਇੱਥੋਂ ਜਿਹੜਾ ਉਹ ਲੈ ਗਿਆ। ਬਾਅਦ 'ਚ ਜਿਹੜਾ ਇੱਕ ਹੋਰ ਪਿੱਕਾ ਜਿਹੜਾ ਅਮਨਦੀਪ ਦੇ ਨਾਮ ਦੇ ਨਾਲ ਰਜਿਸਟਰਡ ਸੀਗਾ, ਉਸ ਨੂੰ ਅੱਗ ਲੱਗੀ ਜਿਹੜੀ ਉਹ ਮਿਲਦੀ ਆ। ਸੋ ਕੌਣ ਉਸ ਦਾ ਸਾਥ ਦੇ ਰਿਹਾ ਸੀਗਾ, ਕੀ ਹੋਇਆ ਆ, ਇਹ ਸਾਰਾ ਕੁਛ ਅਜੇ ਬੜੇ ਵੱਡੇ ਸਵਾਲ ਨੇ ਜਿਸ ਦਾ ਅਜੇ ਜਵਾਬ ਸ਼ੈਰਿਫ ਡਿਪਾਰਟਮੈਂਟ ਦੇ ਕੋਲ ਨਹੀਂ ਆ। ਉਹ ਆਪਣੀ ਜਾਂਚ ਜਿਹੜੀ ਉਹ ਕਰ ਰਹੇ ਆ। ਡਿਪਾਰਟਮੈਂਟ ਆਫ ਜਸਟਿਸ, FBI, ਇਸ ਦੇ ਨਾਲ ਕੈਲੀਫੋਰਨੀਆ ਹਾਈਵੇ ਪੈਟਰੋਲ ਅਤੇ ਜਿਹੜੇ ਇੱਥੋਂ ਦੇ ਸ਼ੈਰਿਫ ਅਤੇ ਲੋਕਲ ਪੁਲਿਸ ਡਿਪਾਰਟਮੈਂਟ ਆ, ਉਹ ਸਾਰੇ ਜਾਣੇ ਲੱਗੇ ਆ। ਸੋ ਇਸ ਟਾਈਮ ਆਪਾਂ ਦੇਖ ਸਕਦੇ ਹਾਂ ਵੀ ਸ਼ੈਰਿਫ ਜਿਸ ਨੇ ਆਪਣੀ ਵੈਸਟ ਜਿਹੜੀ ਉਹ ਪਾਈ ਹੋਈ ਆ, ਉਸਨੇ ਜਿਹੜੇ ਸਬੂਤ ਆ ਉਹ ਇਕੱਤਰ ਕੀਤੇ ਨੇ। ਇਕੱਤਰ ਕਰਨ ਤੋਂ ਬਾਅਦ ਦੇ ਵਿੱਚ ਉਹ ਆਪਣੀ ਗੱਡੀ ਦੇ ਵਿੱਚ ਪਹੁੰਚ ਚੁੱਕਾ ਹੈ ਤੇ ਉੱਥੋਂ ਸਮਾਨ ਜਿਹੜਾ ਸਬੂਤ ਉਹ ਇਕੱਠੇ ਲੈ ਕੇ ਐਵੀਡੈਂਸ ਪ੍ਰੋਸੈਸਿੰਗ ਦੇ ਲਈ ਲੈ ਕੇ ਜਾਣਗੇ। ਉਸ ਦੇ ਵਿੱਚ ਹੋ ਸਕਦਾ ਫਿੰਗਰਪ੍ਰਿੰਟ ਲੱਭਣ ਵੀ ਕੋਈ ਹੋਰ ਸਾਣਾ ਸੀਗਾ ਜਾਂ ਕਿੱਦਾਂ ਸੀਗਾ। ਸੋ ਜਾਂ ਉਹਨਾਂ ਨੂੰ ਕੋਈ ਵੀ ਸੁਰਾਖ ਇਸ ਚੀਜ਼ ਦੇ ਵਿੱਚ ਮਿਲਦਾ ਹੈ। ਸੋ ਇਹੀ ਅਰਦਾਸ ਜਿਹੜਾ ਉਹ ਕਰਦੇ ਆ। ਸ਼ੈਰਿਫ ਨੇ ਕਲੀਅਰ ਕੀਤਾ, ਕਹਿੰਦੇ ਵੀ ਇਸ ਨੂੰ ਕੀ ਚਾਰਜ ਕਰਨਾ ਹੈ ਸਲਗਾਡੋ ਨੂੰ, ਉਹ ਅਜੇ ਬਾਅਦ ਦੀਆਂ ਗੱਲਾਂ ਆ। ਸਾਡਾ ਸਿਰਫ ਤੇ ਸਿਰਫ ਫੋਕਸ ਆ ਪਰਿਵਾਰ ਨੂੰ ਸੁਰੱਖਿਅਤ ਜਿੰਦਾ ਵਾਪਸ ਜਿਹੜਾ ਉਹ ਲੈ ਕੇ ਆਉਣਾ। ਸੋ ਕਹਿੰਦੇ ਵੀ ਜਿਹੜਾ ਵੀ ਕੋਈ ਮਦਦ ਕਰ ਸਕਦਾ ਹੈ ਉਹ ਅੱਗੇ ਆਵੇ। ਆਈ ਵਿਟਨੈਸ ਦੇਖੋ, ਇਹ ਰੋਡ ਬਹੁਤ ਵਗਦੀ ਆ, ਇਹ ਕੋਈ ਆਮ ਨਹੀਂ ਆ ਵੀ ਬਿਲਕੁਲ ਆਸੇ ਪਾਸੇ ਆ। ਵੱਡਾ ਜਿਹੜਾ ਇਲੈਕਟ੍ਰਿਕ ਸਬ ਸਟੇਸ਼ਨ ਆ, ਪਿੱਛੇ ਖੇਤ ਨੇ, ਇਹਦੇ ਖੇਤਾਂ ਦੇ ਮਗਰਲੇ ਪਾਸੇ ਕਾਫੀ ਵੱਡੀ ਆਬਾਦੀ ਆ। ਇੱਥੇ ਇੱਕ ਪ੍ਰੀ ਸਕੂਲ ਆ। ਸੋ ਬਹੁਤ ਸਾਰੇ ਲੋਕ ਸਾਨੂੰ ਮਿਲੇ ਆ। ਇਹ ਬਹੁਤ ਵਗਦੀ ਸਟਰੀਟ ਆ। ਅਚਾਨਕ ਇਹ ਸਾਰਾ ਕੁਝ ਹੋ ਗਿਆ, ਕਿਸੇ ਨੇ ਕੁਝ ਦੇਖਿਆ ਨਹੀਂ ਦੇਖਿਆ ਇਹ ਪਤਾ ਨਹੀਂ ਲੱਗ ਰਿਹਾ। ਸੋ ਜੇ ਕੋਈ ਭਾਈ ਸਾਡੇ ਵੱਲੋਂ ਬੇਨਤੀ ਆ ਵੀ ਉਹ ਪਰਿਵਾਰ ਨੂੰ ਬਚਾ ਲਈਏ, ਉਹਨਾਂ ਨੂੰ ਸੁਰੱਖਿਅਤ ਆਪਾਂ ਲੱਭ ਕੇ ਲੈ ਆਈਏ। ਪਲੀਜ਼ ਜੇ ਕਿਸੇ ਨੂੰ ਕੁਝ ਵੀ ਪਤਾ ਆ, ਆਓ ਅੱਗੇ ਆਓ, ਸ਼ੈਰਿਫ ਡਿਪਾਰਟਮੈਂਟ ਨੂੰ ਦੱਸੋ। ਤੁਹਾਨੂੰ ਗੁਪਤ ਰੱਖਿਆ ਜਾਊਗਾ। ਜੇ ਤੁਸੀਂ ਆਪਣਾ ਨਾਮ ਵਗੈਰਾ ਵੀ ਜੇ ਨਹੀਂ ਦੱਸਣਾ ਚਾਹੁੰਦੇ, ਕੋਈ ਗੱਲ ਨਹੀਂ, ਅਨੋਨਿਮਸ ਰਹਿ ਕੇ ਵੀ ਤੁਸੀਂ ਜਿਹੜਾ ਉਹ ਕਰ ਸਕਦੇ ਆ। ਤੇ ਆਓ ਸਾਰੇ ਜਣੇ ਐਜ਼ ਏ ਕਮਿਊਨਿਟੀ ਹੰਬਲਾ ਮਾਰੀਏ ਤੇ ਇਸ ਪਰਿਵਾਰ ਨੂੰ ਲੱਭੀਏ। ਉਹਨਾਂ ਦੇ ਪਰਿਵਾਰ ਦੇ ਬਾਕੀ ਪਰਿਵਾਰਾਂ ਦਾ ਬਹੁਤ ਬੁਰਾ ਹਾਲ ਆ। ਬਹੁਤ ਤੁਸੀਂ ਸੋਚ ਹੀ ਸਕਦੇ ਆ, ਜੇ ਪਰਿਵਾਰ ਦੇ ਕੋਈ ਜੀ ਇੱਦਾਂ ਪੂਰੇ ਦਾ ਪੂਰਾ ਟੱਬਰ ਕੋਈ ਅਗਵਾ ਕਰਕੇ ਲੈ ਜਾਵੇ ਤਾਂ ਕੀ ਉਸ ਮਨ ਦੇ ਉੱਤੇ ਬੀਜਦੀ। 8 ਮਹੀਨੇ ਦੀ ਛੋਟੀ ਬੱਚੀ, 2 ਦਿਨ ਹੋ ਗਏ ਆ, ਇਹ ਨਹੀਂ ਪਤਾ ਉਸਦੇ ਕੋਲ ਫੂਡ ਹੈਗਾ ਜਾਂ ਨਹੀਂ ਹੈਗਾ ਆ। ਅਰਦਾਸ ਕਰਦੇ ਆ ਵੀ ਭਾਈ ਸਾਰਾ ਕੁਝ ਠੀਕ ਹੋਵੇ। ਸੋ ਇਹ ਘਟਨਾ ਵਾਲੀ ਥਾਂ ਆ ਜਿੱਥੇ ਅਗਵਾ ਜਿਹੜਾ ਉਹ ਕੀਤਾ ਗਿਆ ਹੈ। ਸੋ ਹੋਪਫੁਲੀ ਜਲਦੀ ਜਿਹੜਾ ਹੈ ਇਸ ਦੇ ਬਾਰੇ ਕੁਝ ਪਤਾ ਲੱਗੇ। ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆ। ਤੇ ਹੁਣ ਜਿਹੜੀ ਗੱਲਬਾਤ ਨੂੰ ਆਪਾਂ ਇੱਥੇ ਹੀ ਜਿਹੜਾ ਸਮੇਟਦੇ ਆ। ਜਦੋਂ ਵੀ ਕੋਈ ਹੋਰ ਨਵੀਂ ਅਪਡੇਟ ਇਸ ਦੇ ਵਿੱਚ ਆਉਂਦੀ ਆ ਤਾਂ ਉਹ ਆਪਾਂ ਆਪਣੇ ਦਰਸ਼ਕਾਂ ਦੇ ਨਾਲ ਜਿਹੜੀ ਉਹ ਸਾਂਝੀ ਕਰਾਂਗੇ। ਮੇਰੇ ਰਾਜਕਨਵੀਰ ਸਿੰਘ ਵੱਲੋਂ ਸਭ ਨੂੰ ਹੀ ਸਤਿ ਸ੍ਰੀ ਅਕਾਲ।